ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਕਿਸਾਨ ਅੰਦੋਲਨ ਬਾਰੇ ਕਿ ਇਸ ਦਾ ਜਿਹੜਾ ਐਗਜ਼ਿਟ ਪੁਆਇੰਟ ਹੈ ਉਹ ਕੀ ਹੋਵੇਗਾ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਨੇ ਜਾਂਦੇ ਜਾਂਦੇ ਮੋਦੀ ਨੂੰ ਲੀਜਨ ਆਫ ਮੈਰਿਟ ਅਵਾਰਡ ਨਾਲ ਜਿਹੜਾ ਹੈ ਉਹ ਨਵਾਜਿਆ ਹੈ। ਸੋ ਇਸ ਇਨਾਮ ਨੂੰ ਲੈ ਕੇ ਮੋਦੀ ਖੂਬ ਨੱਚ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? देखो 47 ਤੋਂ ਪਹਿਲਾਂ ਇੱਕ ਫਰੰਟੀਅਰ ਏਰੀਆ 'ਚ ਜਿਹੜਾ ਸੂਬਾ ਉਦੋਂ ਅੰਗਰੇਜ਼ਾਂ ਦੇ ਜ਼ਮਾਨੇ 'ਚ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਜਿਹਦਾ ਨਾਂ ਸੀ, ਹੁਣ ਉਹਨੂੰ ਖੈਬਰ ਪਖਤੂਨਖਵਾ ਕਹਿੰਦੇ ਨੇ। ਖਾਨ ਅਬਦੁਲ ਗਫਾਰ ਖਾਨ ਜਿਹੜਾ ਹੈ ਉਹ ਉਹਨਾਂ ਦਾ ਲੀਡਰ ਸੀ ਪਖਤੂਨਾ ਦਾ। ਔਰ ਜਿਵੇਂ ਸਾਡੇ ਮਾਸਟਰ ਤਾਰਾ ਸਿੰਘ ਜਾਂ ਉਸ ਤੋਂ ਪਹਿਲਾਂ ਖੜਕ ਸਿੰਘ ਗਾਂਧੀ ਦੀ ਸਪੈਲ ਥੱਲੇ ਸੀ ਔਰ ਉਹਨਾਂ ਨੂੰ ਲੱਗਦਾ ਸੀ ਕਿ ਕਾਂਗਰਸ ਸੱਚਮੁੱਚ ਇੱਕ ਸੈਕੂਲਰ ਜਮਾਤ ਦੇ ਨਾਤੇ ਜਿਹੜਾ ਉਹ ਆਜ਼ਾਦੀ ਤੱਕ ਲੈ ਜਾਏਗੀ ਔਰ ਇਹਨਾਂ ਨਾਲ ਸਾਡੇ ਹੱਕ ਸੁਰੱਖਿਅਤ ਨੇ। ਸੋ ਖਾਨ ਅਬਦੁਲ ਗਫਾਰ ਖਾਨ ਨੇ ਵੀ ਜਿਹੜਾ ਬਲਾਈਂਡ ਫੇਥ ਗਾਂਧੀ ਦੇ ਉੱਤੇ ਕੀਤਾ ਹੋਇਆ ਸੀ ਇਸ ਹੱਦ ਤੱਕ ਕਿ ਉਸ ਨੂੰ ਸਰਹੱਦੀ ਗਾਂਧੀ ਕਹਿੰਦੇ ਸੀ ਔਰ ਬੜਾ ਉਹਦਾ ਨਾਮਨਾ ਸੀ ਔਰ ਬੜਾ ਰਿਸਪੈਕਟ ਸੀ ਉਸ ਦਾ ਆਪਣੇ ਲੋਕਾਂ 'ਚ। ਇਸ ਲਈ ਉਹਨੇ ਪਠਾਣਾ ਵਰਗੀ ਜੰਗਜੂ ਮਾਰਸ਼ਲ ਰੇਸ ਨੂੰ ਵੀ ਜਿਹੜਾ ਉਹ ਬਿਲਕੁਲ ਅਹਿੰਸਕ ਗਾਂਧੀ ਦੇ ਚਰਖਾ ਕੱਤਣ ਤੇ ਲਾਇਆ ਹੋਇਆ ਸੀ। ਜੋ ਕੁਝ ਸਿੱਖਾਂ ਦੇ ਨਾਲ ਹੋਇਆ 47 ਦੇ ਵਿੱਚ ਜ਼ਾਹਰ ਹੈ ਕਿ ਵੀ ਜਦੋਂ ਇਹਨਾਂ ਨੇ ਆਪਣੀਆਂ ਨੀਤੀਆਂ ਬਣਾਈਆਂ ਕਾਂਗਰਸ ਨੇ ਤਾਂ ਨਾ ਉਹਨਾਂ ਨੇ ਸਿੱਖਾਂ ਨੂੰ ਨਾਲ ਲਿਆ ਨਾ ਹੀ ਪਖਤੂਨਾ ਜਾਂ ਪਠਾਣਾ ਨੂੰ ਲਿਆ। ਸੋ ਨਤੀਜੇ ਦੇ ਤੌਰ ਤੇ ਕਾਫੀ ਦੇਰ ਉਹ ਉਸ ਤੋਂ ਬਾਅਦ ਵੀ ਆਪਣੇ ਇਸ ਲਈ ਕਿ ਭਾਈ ਸਾਡੇ ਨਾਲ ਕੀ ਹੋਇਆ, ਪਰ ਉਹ ਕਾਂਗਰਸ ਨੂੰ ਜਾਂ ਉਹਨਾਂ ਨੂੰ ਦੋਸ਼ ਦੇਣ ਦੀ ਥਾਂ ਦੇ ਉੱਤੇ ਉਹ ਆਪਣੇ ਮੁਲਕ ਦੇ ਵਿੱਚ ਹੀ ਜਿਹੜਾ ਉਹਨੇ ਬਗਾਵਤ ਦੀ ਥੋੜੀ ਬਹੁਤ ਲਾਈਨ ਲਈ, ਜੇਲ੍ਹਾਂ 'ਚ ਵੀ ਰਿਹਾ। ਲੇਕਿਨ ਇਵੈਂਚੁਅਲੀ ਉਹਦੀ ਉਮਰ ਲੰਬੀ ਹੋਈ ਇੰਦਰਾ ਗਾਂਧੀ ਨੇ, ਕਿਉਂਕਿ ਇੰਦਰਾ ਗਾਂਧੀ ਆਪਣੇ ਪਿਓ ਦੇ ਨਾਲ ਨੂੰ ਮਿਲਦੀ ਰਹਿੰਦੀ ਸੀ 47 ਤੋਂ ਪਹਿਲਾਂ ਵੀ, ਤਾਂ ਉਹਨੂੰ ਇਹ ਪਤਾ ਤਾਂ ਇਹਨਾਂ ਸਾਰਿਆਂ ਨੂੰ ਸੀ ਵੀ ਅਸੀਂ ਕੀ ਕੀਤਾ, ਸਿੱਖ ਲੀਡਰਾਂ ਦੇ ਨਾਲ ਸਿੱਖ ਕੌਮ ਨਾਲ ਕੀ ਕੀਤਾ। ਸੋ ਇੰਦਰਾ ਗਾਂਧੀ ਨੇ ਜਿਹੜਾ ਭਾਰਤ ਦਾ ਹਾਈਐਸਟ ਅਵਾਰਡ ਹੈ ਜਿਹੜਾ ਬਹੁਤ ਘੱਟ ਕਿਸੇ ਬਾਹਰਲੇ ਨੂੰ ਦਿੱਤਾ ਜਾਂਦਾ ਹੈ, ਭਾਰਤ ਰਤਨ, ਉਹ ਉਹਨਾਂ ਨੇ ਖਾਨ ਅਬਦੁਲ ਗਫਾਰ ਖਾਨ ਨੂੰ ਇਨਵਾਈਟ ਕਰਕੇ ਜਿਹੜਾ ਹੈ ਉਹ ਭਾਰਤ ਰਤਨ ਅਵਾਰਡ ਦਿੱਤਾ। ਬਿਲਕੁਲ। ਔਰ ਪਾਕਿਸਤਾਨ ਦੇ ਵਿੱਚ ਉਦੋਂ ਤੱਕ ਜਦੋਂ ਅਸੀਂ ਦੇਖਦੇ ਹਾਂ ਕਿ ਜ਼ਿਆਉਲ ਹੱਕ ਪਾਵਰ ਦੇ ਵਿੱਚ ਆਏ ਤਾਂ ਇੱਕ ਵਾਰ ਉਹ ਸ਼ਾਇਦ ਜ਼ਿਆਉਲ ਹੱਕ ਰਾਜੀਵ ਗਾਂਧੀ ਦੇ ਵੇਲੇ ਦਿੱਲੀ 'ਚ ਆਏ ਕ੍ਰਿਕਟ ਮੈਚ ਦੇ ਬਹਾਨੇ। ਉਦੋਂ ਸੀ ਕਿ ਇੰਡੀਆ ਪਾਕਿਸਤਾਨ ਦੇ ਉੱਤੇ ਜੰਗ ਥੋਪ ਸਕਦਾ ਹੈ ਔਰ ਐਸਾ ਕਿਹਾ ਜਾਂਦਾ ਹੈ ਕਿ ਜ਼ਿਆਉਲ ਹੱਕ ਨੇ ਰਾਜੀਵ ਗਾਂਧੀ ਦੇ ਕੰਨ 'ਚ ਕਿਹਾ ਵੀ ਸਾਡੇ ਕੋਲ ਨਿਊਕਲੀਅਰ ਹੈਗਾ, ਫਿਰ ਅਸੀਂ ਜਿਹੜਾ ਉਹ ਆਪ ਤਾਂ ਭਾਵੇਂ ਰਹੀਏ ਨਾ ਤੁਹਾਨੂੰ ਵੀ ਨਹੀਂ ਰਹਿਣ ਦਿੰਦੇ। ਇੱਕ ਹੈ ਕੀ ਕਿਹਾ ਪਰ ਜਦੋਂ ਕੰਨ ਦੇ ਨੇੜੇ ਜਾ ਕੇ ਕਹੋ ਇਹੀ ਹੁੰਦਾ। ਪਰ ਮੈਂ ਜਿਹੜਾ ਵਾਕਿਆ ਕਹਿਣ ਲੱਗਾ ਕਿ ਜਿਹੜੀ ਪ੍ਰੈਸ ਕਾਨਫਰੰਸ ਉਸ ਤੋਂ ਬਾਅਦ ਹੋਈ, ਕਿਉਂਕਿ ਉਦੋਂ ਇਹ ਸੀ ਕਿ ਜੀ ਜੰਗ ਹੋਈ ਕਿ ਹੋਈ, ਦੋ ਸਵਾਲ ਜਿਹੜੇ ਖਾਸੇ ਮੀਡੀਆ 'ਚ ਚਰਚਾ ਦਾ ਸਬਜੈਕਟ ਬਣੇ। ਇੱਕ ਤਾਂ ਸੀ ਕਿ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਭਾਰਤ ਪਾਕਿਸਤਾਨ 'ਚ ਜੰਗ ਦੀਆਂ ਸੰਭਾਵਨਾਵਾਂ ਨੇ, ਕਿਉਂਕਿ ਉਹਦਾ ਜਾਣਾ ਹੀ ਸਡਨਲੀ ਕ੍ਰਿਕਟ ਮੈਚ ਦੇਖਣ ਦੇ ਬਹਾਨੇ, ਕਿਉਂਕਿ ਉਹ ਟਾਲਣਾ ਚਾਹੁੰਦਾ ਸੀ ਉਹਨੂੰ, ਉਸ ਵੇਲੇ ਵੀ ਇਹ ਦਿਲਵਦੀ ਕਰਨਾ ਚਾਹੁੰਦੇ ਸੀ ਤੇ ਉਹਨੇ ਬੜਾ, ਕਿਉਂਕਿ ਆਲਰੇਡੀ ਉਹਨੇ ਆਪਣਾ ਕੰਮ ਕਰ ਦਿੱਤਾ ਸੀ, ਰਾਜੀਵ ਗਾਂਧੀ ਦੇ ਕੰਨ 'ਚ ਪਾਤੀ ਸੀ ਗੱਲ ਔਰ ਉਹਨੇ ਉੱਪਰ ਦੇਖਿਆ, ਉਹਨੇ ਕਿਹਾ ਕਿ ਮੁਝੇ तो आसमान साफ नजर आ रहा है, कोई बादल तो है ही नहीं, कहाँ बादल मंडरा रहे। सो ਇਹ ਉਹਦਾ ਇੱਕ ਡਿਪਲੋਮੈਟਿਕ ਤਰੀਕੇ ਦੇ ਨਾਲ ਵਿਦ ਕੌਨਫੀਡੈਂਸ ਦਿੱਤਾ ਜਵਾਬ ਸੀ। ਪਰ ਇੱਕ ਸਵਾਲ ਸੀ ਕਿ ਜੀ ਦੇਖੋ ਖਾਨ ਅਬਦੁਲ ਗਫਾਰ ਖਾਨ ਤੁਹਾਡੇ ਸ਼ਹਿਰੀ ਨੇ ਪਾਕਿਸਤਾਨ ਦੇ, ਪਰ ਉਹਨਾਂ ਨੂੰ ਇੱਧਰ ਤਾਂ ਭਾਰਤ ਰਤਨ ਦਿੱਤਾ ਤੇ ਤੁਸੀਂ, ਉਹ ਕਹਿੰਦਾ ਵੀ ਜਿਨਕਾ ਇਹ ਰਤਨ ਹੈ उन्होंने ही दिया है, हम क्या करें भाई, इनका ही रतन है, ਵੀ ਇਹਨਾਂ ਦਾ ਹੀ ਹੈ ਜੂਲ। ਸੋ ਕੱਲ ਜਦੋਂ ਇਹ ਆਇਆ ਕਿ ਜੀ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਨੇ ਜਾਂਦੇ ਜਾਂਦੇ ਲੀਜਨ ਆਫ ਮੈਰਿਟ ਅਵਾਰਡ ਜਿਹੜਾ ਉਹ ਦਿੱਤਾ ਹੈ ਮੋਦੀ ਨੂੰ, ਉਹ ਤਾਂ ਨੱਚ ਹੀ ਰਿਹਾ ਸੀ, ਵਾਪਸ ਟਵੀਟਸ ਆਪਣੇ ਪਾ ਕੇ ਵਧਾਈਆਂ ਦਾ ਵੀ ਸਿਲਸਿਲਾ ਸ਼ੁਰੂ ਹੋਇਆ। ਤੇ ਮੈਨੂੰ ਕਈ ਵਾਰੀ ਇਹ ਹੁੰਦਾ ਹੈ ਕਿ ਵੀ ਜਦੋਂ ਤੁਸੀਂ ਇੱਕ ਲਫ਼ਜ਼ ਕੋਈ ਦੇਖਦੇ ਹੋ, ਲੀਜਨ ਇਸਤੇਮਾਲ ਹੁੰਦਾ ਹੈ, ਆਰਮੀ ਸੈਂਸ ਜ਼ਿਆਦਾ ਹੁੰਦਾ ਹੈ ਇਹਨੂੰ, ਪਰ ਮੈਂ ਜਦੋਂ ਇਹਦੀ ਟਰਾਂਸਲੇਸ਼ਨ ਦੇਖੀ ਪੰਜਾਬੀ ਔਰ ਦੂਸਰੇ 'ਚ ਵੀ, ਤੇ ਵੈਸੇ ਲੀਜਨ ਦਾ ਇੱਕ ਮਤਲਬ ਲਸ਼ਕਰ ਵੀ ਹੁੰਦਾ ਹੈ। ਜ਼ਾਹਰ ਹੈ ਕਿ ਵੀ ਇਹ ਫੌਜੀ ਅਵਾਰਡ, ਔਰ ਅਸੀਂ ਦੇਖਾਂਗੇ ਕਿ ਵੀ ਇਹ ਕਿਵੇਂ ਇਹਨਾਂ ਨੇ, ਔਰ ਇਹ ਜਦੋਂ ਕੋਈ ਕਿਸੇ ਦਾ ਇਹ ਲਸ਼ਕਰ 'ਚ ਭਰਤੀ ਹੋ ਜਾਏ ਤੇ ਅਵਾਰਡ ਤਾਂ ਫਿਰ ਬਣਦਾ ਹੀ ਹੈ ਨਾ, ਵੀ ਜਿੰਨਾ ਕੰਮ ਅਮਰੀਕਾ ਦਾ ਇੰਡੀਆ ਨੇ ਕੀਤਾ ਵੀ ਜਿਸ ਹੁਣ ਜ਼ਾਹਰ ਹੈ ਕਿ ਲੜਾਈ ਤਾਂ ਭੇਡ ਤਾਂ ਸਾਨਾਂ ਦਾ ਹੈ, ਦੋਨੋਂ ਵੱਡੀਆਂ ਤਾਕਤਾਂ ਅਮਰੀਕਾ ਔਰ ਚੀਨ, ਚਾਈਨਾ ਜਿਹੜਾ ਪਿਛਲੇ
20 ਸਾਲ ਦੇ ਵਿੱਚ ਇਕਨੋਮਿਕਲ ਵੱਡੀ ਪਾਵਰ ਵੀ ਬਣਿਆ ਔਰ ਮਿਲਟਰੀ ਮਾਈਟ ਵੀ ਹੈ। ਇਹਨਾਂ ਨੂੰ ਮੋਢਾ ਚਾਹੀਦਾ ਸੀ ਤੇ ਮੋਦੀ ਨੇ ਇਕੱਲਾ ਇੱਕੋ ਨਹੀਂ ਦੋਨੋਂ ਹੀ ਮੋਢੇ ਕਰਤੇ। ਉਹਨਾਂ ਨੇ ਕਿਹਾ ਜੀ ਰੱਖੋ ਬੰਦੂਕ, ਅਸੀਂ ਤਿਆਰ ਹੈ। ਔਰ ਉਸ ਸਾਰੇ ਦੇ ਥੱਲੇ ਜਿਹੜਾ ਅਮਰੀਕਾ ਨੂੰ ਆਪਣੀਆਂ ਪਾਲਿਸੀਜ਼ ਅੱਗੇ ਵਧਾਉਣ ਦੇ ਲਈ ਉੱਥੇ ਐਕਸੈਸ ਰੀਚ ਇਹ ਉਹ, ਔਰ ਉਹਦੇ ਜੇ ਤੁਸੀਂ ਧਿਆਨ ਨਾਲ ਦੇਖੋ ਕਿਉਂਕਿ ਖਬਰਾਂ 'ਚ ਬਹੁਤਿਆਂ ਨੇ ਇਹੀ ਕਿਹਾ ਜੀ ਮੋਦੀ ਨੂੰ ਸਪੈਸ਼ਲ ਅਵਾਰਡ, ਪਰ ਨਹੀਂ। ਹੁਣ ਇਹਦੇ ਤੁਸੀਂ ਦੇਖੋਗੇ ਕਿ ਇਹੀ ਲੀਜਨ ਆਫ ਮੈਰਿਟ ਅਵਾਰਡ ਜਿਹੜਾ ਹੈ ਇਹ ਜਿਹੜੇ ਉਹਨਾਂ ਦੇ ਜਾਪਾਨ ਦਾ ਐਕਸ ਪ੍ਰਾਈਮ ਮਿਨਿਸਟਰ ਮਿਸਟਰ ਏਬ ਉਹਨੂੰ ਵੀ ਦਿੱਤਾ ਗਿਆ, ਔਰ ਆਸਟ੍ਰੇਲੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹਨੂੰ ਵੀ ਦਿੱਤਾ ਗਿਆ, ਔਰ ਮੋਦੀ ਨੂੰ ਦਿੱਤਾ ਗਿਆ। ਹੁਣ ਇੱਕਦਮ ਤੁਹਾਡਾ ਧਿਆਨ ਜਾਏਗਾ ਵੀ ਇੱਕ ਐਸਾ ਕਿਹੜਾ ਨੁਕਤਾ ਹੈ ਜਿਹਦੇ 'ਚ ਆਸਟ੍ਰੇਲੀਆ, ਜਾਪਾਨ, ਇੰਡੀਆ ਔਰ ਅਮਰੀਕਾ ਇੱਕ ਪੇਜ ਤੇ ਆਇਆ ਕਿ ਵੀ ਉਹਨਾਂ ਨੂੰ, ਕਿਉਂਕਿ ਉਹ ਅਮਰੀਕਾ ਦਾ ਜਿਹਨੂੰ ਕਹਿੰਦੇ ਨੇ ਕਿ ਡਰਟੀ ਵਰਕ ਸਬ ਕੰਟਰੈਕਟ ਕੀਤਾ ਹੈ ਅਮਰੀਕਾ ਨੇ, ਸੋ ਉਹ ਹੈ ਫਿਰ ਕੁਆਡ। ਕੁਆਡ 'ਚ ਜਿਹਨੂੰ ਅਸੀਂ ਆਲਰੇਡੀ ਡਿਸਕਸ ਕੀਤਾ ਹੈ, ਹਾਲਾਂਕਿ ਉਹਦੀ ਐਬਰੀਵੇਸ਼ਨ QESD ਹੈ, ਕੁਆਡਰੀਲੇਟਰਲ ਸਿਕਿਉਰਿਟੀ ਡਾਇਲੌਗ। ਹੁਣ ਇਹ ਕੁਆਡਰੀਲੇਟਰਲ ਸਿਕਿਉਰਿਟੀ ਡਾਇਲੌਗ ਕੀ ਹੈ ਕਿ ਉਸ ਪੈਸੀਫਿਕ ਦੇ ਨਾਂ ਥੱਲੇ ਚੀਨ ਨੂੰ ਘੇਰਨ ਦੀ ਲਾਈਨ ਕਿ ਜੀ ਇਹ ਆਪਸ ਦੇ ਵਿੱਚ ਜਿਹੜੀਆਂ ਸਮਿਟਸ ਵੀ ਕਰਨਗੇ, ਇਨਫੋਰਮੇਸ਼ਨ ਐਕਸਚੇਂਜ ਹੋਏਗੀ, ਮਿਲਟਰੀ ਡਰਿਲਸ ਹੋਣਗੀਆਂ, ਔਰ ਅਮਰੀਕਾ ਤੇ ਆਲਰੇਡੀ ਉਹਨਾਂ ਨੇ ਚਾਈਨਾ ਨੂੰ ਟਾਰਗੇਟ ਕਰਨ ਦੀ ਲਾਈਨ ਰੱਖੀ ਹੋਈ ਹੈ ਕਿ ਵੀ ਉਹਨੂੰ ਕਾਰਨਰ ਕਰੋ। ਔਰ ਇਹ ਤਿੰਨੋਂ ਹੀ ਜਿਹੜੇ ਨੇ ਆਸਟ੍ਰੇਲੀਆ ਵੀ, ਜਾਪਾਨ ਵੀ ਔਰ ਇੰਡੀਆ ਵੀ, ਇਹਨਾਂ ਨੇ ਆਪਣੇ ਮੋਢੇ ਦਿੱਤੇ। ਜਾਪਾਨ ਤਾਂ ਚਲੋ ਵੈਸੇ ਇਹਨਾਂ ਦੀ 30-40 ਹਜ਼ਾਰ ਫੌਜ ਉੱਥੇ ਜਾਪਾਨ 'ਚ ਬੈਠੀ ਹੋਈ ਹੈ, ਉਹ ਤਾਂ ਦੇਖਦੇ ਹੀ ਨੇ ਕਿ ਵੀ, ਔਰ ਚਾਈਨਾ ਨਾਲ ਉਹਨਾਂ ਦੀ ਜਿਵੇਂ ਅਸੀਂ ਸਾਈਕੋ ਹਿਸਟਰੀ ਦੀ ਗੱਲ ਕਰਦੇ ਹਾਂ, ਸਾਈਕੋ ਹੌਸਟਿਲਿਟੀ ਹਿਸਟਰੀ ਹੈ। ਔਰ ਆਸਟ੍ਰੇਲੀਆ ਇਹ ਲੈ ਦੇ ਕਿ ਬ੍ਰਿਟਨ ਔਰ ਇਹਨਾਂ ਦੇ ਕਰੋਨੀ ਨੇ, ਪਰ ਭਾਰਤ ਜਿਹੜਾ ਚੰਗਾ ਭਲਾ ਇੱਕ ਨੌਨ ਅਲਾਈਨਮੈਂਟ ਦੇ ਥੱਲੇ ਦੋਨੋਂ ਪਾਸੇ ਆਪਣਾ ਕੰਮ ਕਰ ਰਿਹਾ ਸੀ, ਉਹਨਾਂ ਤੋਂ ਵੀ। ਔਰ ਅਸੀਂ ਲਾਸਟ ਸੈਗਮੈਂਟ 'ਚ ਗੱਲ ਕਰਾਂਗੇ ਕਿ ਕਿਵੇਂ ਹੁਣ ਰਸ਼ੀਆ ਵੀ ਪਾਕਿਸਤਾਨ ਵੱਲ ਟਿਲਟ ਕਰ ਰਿਹਾ ਹੈ। ਕਿਉਂਕਿ ਦੇਖੋ ਜਦੋਂ ਤੁਸੀਂ ਇਨਫੋਰਮੇਸ਼ਨ ਐਕਸਚੇਂਜ ਦੀ ਗੱਲ ਕਰਦੇ ਹੋ ਤੇ ਜੇ ਰਸ਼ੀਆ ਨੇ ਉੱਥੇ ਇਨਵੈਸਟ ਕੀਤਾ ਇੰਡੀਆ 'ਚ, ਉਹਨਾਂ ਦੀ ਮਿਲਟਰੀ 'ਚ, ਪ੍ਰਾਈਵੇਟ 'ਚ, ਇਹਦਾ ਮਤਲਬ ਹੈ ਕਿ ਵੀ ਕੋਈ ਵੀ ਗੱਲ ਜਿਹੜੀ ਇੰਡੀਆ ਨੂੰ ਪਤਾ ਹੈ ਰਸ਼ੀਆ ਦੀ, ਉਹ ਕੌਨਫੀਡੈਂਸ਼ੀਅਲ ਨਹੀਂ ਹੈ, ਉਹ ਦੂਸਰੇ ਪਾਸੇ ਜਾਏਗੀ। ਹੁਣ ਇਸ ਸਾਰੇ ਦੇ ਥੱਲੇ ਜਿਹੜਾ ਉਹਨਾਂ ਨੇ ਤਾਂ ਆਪਣੇ ਲਸ਼ਕਰ ਦੇ ਮੈਂਬਰਾਂ ਨੂੰ ਜਿਹੜਾ ਆਨਰ ਕੀਤਾ, ਕੋਈ ਏਡੀ ਗੱਲ ਨਹੀਂ ਹੈ। ਔਰ ਇਸ ਤੋਂ ਪਹਿਲਾਂ ਹੁਣ ਇਹ ਈਵਨ ਜਿਹੜਾ ਅਵਾਰਡ ਜਿਸ ਨੂੰ ਇਹਨਾਂ ਨੇ 20 ਜੁਲਾਈ 1942 ਨੂੰ US ਕਾਂਗਰਸ ਨੇ ਲੀਜ਼ ਆਫ ਮੈਰਿਟ ਅਵਾਰਡ ਇਹ ਐਸਟੈਬਲਿਸ਼ ਕੀਤਾ ਸੀ, ਔਰ ਇਹ ਹੈ ਹੀ ਫੌਜੀ ਸਨਮਾਨ ਹੈ। ਔਰ ਇਹਦੇ 'ਚ ਉਹਦੇ ਅਲੱਗ-ਅਲੱਗ ਰੈਂਕ ਨੇ, ਔਰ ਉਹਨੂੰ ਦੂਸਰੇ ਦੇਸ਼ਾਂ ਵਾਲਿਆਂ ਨੂੰ ਵੀ ਦਿੱਤਾ ਜਾ ਸਕਦਾ ਹੈ। ਉਹਦੇ 'ਚ ਵੀ ਕਿ ਜੀ ਉਹਨਾਂ ਨੇ ਕੋਈ ਐਸੀ ਸੇਵਾ ਕੀਤੀ ਹੈ ਜਿਹਦੇ 'ਚ ਅਮਰੀਕਨ ਇੰਟਰਸਟ ਵੀ ਪ੍ਰਮੋਟ ਹੋਏ ਨੇ। ਔਰ ਇਹ ਜਿਹੜਾ ਉਹਨਾਂ ਨੇ ਇਹ ਲੀਜਨ ਆਫ ਮੈਰਿਟ ਅਵਾਰਡ ਨੂੰ ਉਹਨਾਂ ਨੇ 4 ਕੈਟਾਗਰੀਜ਼ ਦੇ ਵਿੱਚ ਆਲਰੇਡੀ ਡਿਵਾਈਡ ਕੀਤਾ ਹੋਇਆ ਹੈ, ਚੀਫ ਕਮਾਂਡਰ, ਆਫੀਸਰ ਔਰ ਲੈਜ਼ੋਨਾਇਰ। ਹੁਣ ਇਹਨਾਂ ਚੋਂ ਮੈਡਲ ਜਿਹੜਾ ਉਹਦੀ ਸ਼ਕਲ ਇੱਕੋ ਜਿਹੀ ਹੁੰਦੀ ਹੈ, ਥੋੜਾ ਬਹੁਤ ਉਹਦੇ ਆਕਾਰ ਦੇ ਵਿੱਚ, ਉਹਦੀ ਸਾਈਜ਼ ਦੇ ਵਿੱਚ ਫਰਕ ਹੁੰਦਾ ਹੈ। ਔਰ ਉਹਦੇ 'ਚ ਜਿਹੜਾ 5 ਸਫੇਦ ਪੱਤੀਆਂ ਹੁੰਦੀਆਂ ਨੇ ਉਹਦੇ ਆਲੇ ਦੁਆਲੇ, ਉਹਨਾਂ ਦੇ ਕਿਨਾਰੇ ਜਿਹੜੇ ਨੇ ਲਾਲ ਰੰਗ ਦੇ ਹੁੰਦੇ ਨੇ। ਮੇਬੀ ਜੇ ਸਾਡੇ ਦਰਸ਼ਕ ਜਿਹੜੇ ਸਾਡੀ ਟੈਕਨੀਕਲ ਟੀਮ ਦਿਖਾ ਦੇ, ਕਿਉਂਕਿ ਇਹ ਅਵਾਰਡ ਜਿਹੜਾ ਤਰਨਜੀਤ ਸਿੰਘ ਸੰਧੂ ਐਂਬੈਸਡਰ ਹੈ ਇੰਡੀਆ ਦਾ, ਉਹਨਾਂ ਨੇ ਰਿਸੀਵ ਕੀਤਾ, ਔਰ ਦੂਸਰੇ ਵੀ ਜਾਪਾਨ ਔਰ ਆਸਟ੍ਰੇਲੀਆ ਦੇ ਐਂਬੈਸਡਰਸ ਨੇ ਰਿਸੀਵ ਕੀਤੇ ਨੇ। ਔਰ ਇਹ ਜਿਹੜੇ ਨੇ ਇਹਦੇ ਕਿਨਾਰੇ ਲਾਲ ਰੰਗ ਦੇ ਨੇ, ਔਰ ਸੈਂਟਰ ਦੇ ਵਿੱਚ ਨੀਲੇ ਰੰਗ ਦੀ ਬੈਕਗ੍ਰਾਉਂਡ ਹੈ ਜਿਹਦੇ 'ਚ 13 ਤਾਰੇ ਬਣੇ ਹੋਏ ਨੇ। ਸੋ ਇਹ ਉਹੀ 13 ਕਾਲੋਨੀਜ਼ ਜਦੋਂ ਅਮਰੀਕਾ ਬਣਿਆ 1776 ਜਦੋਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੋਈ ਤਾਂ 13 ਸਟੇਟ ਸੀ, ਔਰ ਵਿਚਕਾਏ ਜਿਹੜਾ ਉਹਦਾ ਮਿਡਲ ਹਿੱਸਾ ਹੈ ਉਹ 골ਡਨ ਔਰ ਹਰੇ ਰੰਗ ਦਾ ਹੈ। ਔਰ ਜਿਹੜਾ ਨਰਿੰਦਰ ਮੋਦੀ ਨੂੰ ਉਹਨਾਂ ਨੇ ਚੀਫ ਕਮਾਂਡਰ ਡਿਗਰੀ ਦੇ ਨਾਲ ਨਵਾਜਿਆ। ਸੋ ਜ਼ਾਹਰ ਹੈ ਕਿ ਉਹਨਾਂ ਦੇ ਲਸ਼ਕਰ ਦਾ ਚੀਫ ਕਮਾਂਡਰ ਹੈ। ਔਰ ਵੈਸੇ ਇਹਨਾਂ ਨੂੰ ਇਹ ਸਮਝਿਆ ਜਾਏ ਜਦੋਂ ਇਸ ਕਿਸਮ ਦੇ ਅਵਾਰਡ ਦਿੱਤੇ ਜਾਂਦੇ ਨੇ, ਇਹ ਸਮਝੋ ਵੀ ਜਿਵੇਂ ਰਿਕਰੂਟ ਹੁੰਦੇ ਨੇ ਇਹਨਾਂ ਦੀਆਂ ਏਜੰਸੀਆਂ ਲਈ, ਸਪਾਈਂਗ ਏਜੰਸੀ ਲਈ। ਔਰ ਇਹ ਪਹਿਲਾਂ ਨਹੀਂ ਰਿਕਰੂਟ ਹੋਇਆ, ਇਹ ਤਾਂ ਚਲੋ ਚੀਫ ਕਮਾਂਡਰ ਹੋਇਆ, ਪਰ ਜਿਹੜੇ ਪਹਿਲਾਂ ਵੀ ਭਾਰਤੀਆਂ ਨੂੰ ਇਹ ਆਨਰ ਉਹਨਾਂ ਨੇ ਦਿੱਤਾ ਹੈ, ਜਿਹੜਾ ਕਿ ਅਸੀਂ ਦੱਸਿਆ ਕਿ 1947 ਤੋਂ ਪਹਿਲਾਂ ਉਹਨਾਂ ਨੇ ਐਸਟੈਬਲਿਸ਼ ਕੀਤਾ ਹੈ 1942 ਦੇ ਵਿੱਚ। ਉਹਨਾਂ ਦੇ ਵਿੱਚ ਫੀਲਡ ਮਾਰਸ਼ਲ ਗੋਰਡਨ ਡੇਰਾ ਕਰਿਆਪਾ, ਉਹਨੂੰ 1950 ਦੇ ਵਿੱਚ ਜਿਹੜਾ
ਚੀਫ ਕਮਾਂਡਰ ਦੇ ਤੌਰ ਤੇ ਜਨਰਲ ਕਰਿਆਪਾ ਬੜਾ ਮਸ਼ਹੂਰ ਜਨਰਲ, ਉਹਨੂੰ ਵੀ ਅਮਰੀਕਾ ਨੇ ਜਿਹੜਾ ਇਹ ਅਵਾਰਡ ਦਿੱਤਾ ਸੀ। 1955 ਦੇ ਵਿੱਚ ਫਿਰ ਚੀਫ ਕਮਾਂਡਰ ਦੇ ਤੌਰ ਤੇ ਜਨਰਲ ਸਤਿਆਵੰਤ ਮਲਾਨਾ, ਇਹ ਸ਼੍ਰੀ ਗਣੇਸ਼ ਵੀ ਉਹਨੂੰ ਕਹਿੰਦੇ ਸੀ, ਇਹਨੂੰ ਇਹ ਅਵਾਰਡ ਦਿੱਤਾ ਗਿਆ ਸੀ। ਫਿਰ 1946 ਦੇ ਵਿੱਚ ਜਨਰਲ ਰਾਜਿੰਦਰ ਸਿੰਘ ਜਾਡੇਜਾ, ਉਹਨੂੰ ਇਹ ਅਵਾਰਡ ਦਿੱਤਾ ਗਿਆ, ਈਵਨ ਪ੍ਰੀ 47 ਵੀ। ਔਰ 1978 ਦੇ ਵਿੱਚ ਐਡਮਿਰਲ ਜੌਲ ਕੁਰਸੇਰਚੀ, ਇਹ ਇੰਡੀਅਨ ਨੇਵੀ ਦਾ ਸੀ, ਉਹਨੂੰ ਦਿੱਤਾ ਗਿਆ ਸੀ, ਡਿਗਰੀ ਕਮਾਂਡਰ ਰੱਖਿਆ ਗਿਆ ਸੀ। ਜਨਰਲ ਬਿਕਰਮ ਸਿੰਘ, ਇਹ ਥਲ ਸੈਨਾ ਇਨਫੈਂਟਰੀ 2013 ਦੇ ਵਿੱਚ ਬੜੇ ਤਾਜ਼ਾ ਰਿਕਰੂਟ ਕੀਤੇ ਆਏ। ਔਰ ਜਨਰਲ ਦਲਬੀਰ ਸਿੰਘ 2018 ਦੇ ਵਿੱਚ ਉਹਨੂੰ ਵੀ ਦਿੱਤਾ ਗਿਆ ਸੀ। ਸੋ ਅਸੀਂ ਮੋਦੀ ਨੂੰ ਵਧਾਈ ਦਿੰਦੇ ਕਿ ਭਾਈ ਚਲੋ ਅਮਰੀਕਾ ਸਾਡਾ ਵੀ ਮੁਲਕ ਹੈ, ਸਾਡੇ ਮੁਲਕ ਦੇ ਲਸ਼ਕਰ ਦਾ ਕਮਾਂਡਰ ਬਣ ਗਿਆ ਔਰ ਹੁਣ ਭੰਗੜੇ ਭਾਵੇਂ ਪੁੱਠੀਆਂ ਛਾਲਾਂ ਮਾਰ ਕੇ ਪਾਏ ਕਿ ਸਿੱਧੀਆਂ ਮਾਰ ਕੇ ਪਾਏ, ਪਰ ਇਹ ਸ਼ੋਅ ਕਰਦਾ ਹੈ ਕਿ ਇਹਨਾਂ ਦੀ ਕੀ ਔਕਾਤ ਹੈ ਔਰ ਇਹਨਾਂ ਦਾ ਕੀ ਵਰਥ ਹੈ। ਉਹਦੇ ਉੱਤੇ ਹੀ ਉਹ ਕਹਿ ਰਿਹਾ ਹੈ ਕਿ ਜੀ ਇਹ ਇਕੱਲਾ ਮੇਰਾ ਨਹੀਂ, ਭਾਰਤ ਦੇ ਜਿਹੜਾ ਉਹ 1 ਬਿਲੀਅਨ 300 ਮਿਲੀਅਨ ਲੋਕਾਂ ਦਾ ਸਨਮਾਨ ਹੈ। ਉਹਦਾ ਟਵੀਟ ਮੋਦੀ ਦਾ ਉਹ ਦੱਸਦਾ ਕਿ ਵੀ ਪਤਾ ਨਹੀਂ ਇਹਨੂੰ ਜਿਵੇਂ ਕੋਈ ਨੋਬਲ ਪ੍ਰਾਈਜ਼ ਦੇ ਦਿੱਤਾ ਹੋਏ। ਉਹਦੇ 'ਚੋਂ ਕਹਿ ਰਿਹਾ ਕਿ ਵੀ ਇਹ ਮੇਰਾ ਨਹੀਂ ਹੈ, ਇਹ ਸਾਰੇ ਮੁਲਕ ਦਾ ਸਨਮਾਨ ਹੈ। ਭਾਰਤ ਦੇ 1.3 ਅਰਬ ਲੋਕਾਂ ਦੀ ਤਰਫੋਂ ਮੈਂ ਦੁਹਰਾਉਂਦਾ ਹਾਂ ਕਿ ਮੇਰੀ ਸਰਕਾਰ ਅਮਰੀਕਾ ਦੀ ਸਰਕਾਰ ਦੇ ਨਾਲ ਕੰਮ ਕਰਨ ਦੇ ਲਈ ਵਚਨਬੱਧ ਹੈ। 21ਵੀਂ ਸਦੀ ਨੇ ਦੋਨਾਂ ਦੇਸ਼ਾਂ ਨੂੰ ਬਹੁਤ ਚੁਣੌਤੀਆਂ ਦਿੱਤੀਆਂ ਔਰ ਬਹੁਤ ਸਾਰੇ ਮੌਕੇ ਵੀ। ਉਹੀ ਜੁਮਲਾ ਬਾਜ਼ੀ ਭਾਈ ਸਿੱਧੇ ਦੱਸੋ ਕਿ ਭਾਈ ਤੁਸੀਂ ਹੁਣ ਇਹਨਾਂ ਦੀ ਰਿਕਰੂਟਮੈਂਟ ਦੇ ਵਿੱਚ ਆ ਗਏ ਔਰ ਉਹਨਾਂ ਦੇ ਲਸ਼ਕਰ ਦੇ ਸਿਪਾਹੀ ਬਣ ਗਏ ਹੋ, ਭਾਵੇਂ ਨੈਕ ਹੀ ਆ, ਫੀਤੀ ਲਾ ਦਿੱਤੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਜਦੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।